अना का मसला दरपेश है वरना हमें उनकी उन्हें हमारी कमी महसूस होती है। क्या बात है जी, क्या बात है, जिंदाबाद। हमें उनकी उन्हें हमारी कमी महसूस होती है। अस्सलाम वालेकुम जी, मैं ਤੁਹਾਡਾ ਅਵੈਸ ਘੁੰਮਣ ਸਿਆਲਕੋਟ। ਅੱਜ 11 ਨਵੰਬਰ ਹੈ ਤੇ ਦਿਨ ਜੁਮੇ ਦਾ ਤੇ ਮੇਰੇ ਨਾਲ ਜਨਾਬ ਬੈਠੇ ਨੇ ਮੇਰੇ ਸੱਜੇ ਪਾਸੇ ਮੁਹਤਰਮ ਅਵੈਸ ਸਾਹਿਬ ਔਰ ਇਹਨਾਂ ਦੇ ਨਾਲ ਜਨਾਬ ਮੁਹਤਰਮ ਦਾ ਨਾਮ ਅਲੀ ਭਾਈ। ਅਸਲ ਦੇ ਵਿੱਚ ਜਿਹੜੇ ਸਾਡੇ ਸੁਣਨ ਵਾਲੇ ਨੇ ਸ਼ੇਰੋ ਸ਼ਾਇਰੀ ਸੁਣਦੇ ਨੇ ਬੜੀ ਮੁਹੱਬਤ ਦੇ ਨਾਲ। ਅਲੀ ਭਾਈ ਬੜਾ ਪਿਆਰ ਕਰਦੇ ਨੇ, ਚੜ੍ਹਦੇ ਪੰਜਾਬ ਤੋਂ ਲੈ ਕੇ ਕੈਨੇਡਾ, ਅਮਰੀਕਾ, ਯੂਕੇ, ਯੂਰਪ, ਗਲਫ, ਅਮਾਰਾਤ, ਮਤਲਬ ਸਾਰੀ ਦੁਨੀਆ ਦੇ ਵਿੱਚ ਵਸਣ ਵਾਲੇ ਜਿਹੜੇ ਪੰਜਾਬੀ ਨੇ ਉਹ ਸਾਡੀ ਪੰਜਾਬੀ ਜ਼ਬਾਨ ਨਾਲ ਬਹੁਤ ਲਗਾਓ, ਬੜੇ ਪਿਆਰ ਦੇ ਨਾਲ ਉਹ ਬਹਿ ਕੇ ਤੇ ਸਾਨੂੰ ਸੁਣਦੇ ਨੇ ਤੇ ਸਾਡਾ ਹੱਕ ਬਣਦਾ ਕਿ ਅਸੀਂ ਉਹਨਾਂ ਦਾ ਟਾਈਮ ਜ਼ਾਇਆ ਨਾ ਕਰੀਏ। ਕੋਈ ਨਾ ਕੋਈ ਗੱਲ ਅਸੀਂ ਉਹਨਾਂ ਨੂੰ ਐਸੀ ਦਸੀਏ ਜਿਹੜੇ ਸਾਨੂੰ ਸੁਣ ਰਹੇ ਨੇ ਕਿ ਉਹਨਾਂ ਦਾ ਟਾਈਮ ਵੀ ਜ਼ਾਇਆ ਨਾ ਹੋਵੇ ਤੇ ਕੁਝ ਨਾ ਕੁਝ ਉਹਨਾਂ ਦੇ ਪੇੜ ਪੱਲੇ ਪਵੇ। ਕਦੀ ਕਦੀ ਇੰਜ ਦਿਲ ਕਰਦਾ ਜਿਨ੍ਹਾਂ ਬੰਦਿਆਂ ਦੇ ਨਾਲ ਰਿੰਝ ਹੋਏ ਹੋਈਏ, ਨਾਰਾਜ਼ ਹੋਏ ਹੋਈਏ, ਦਿਲ ਕਰਦਾ ਕਿ ਜਾ ਕੇ ਉਹਨਾਂ ਨੂੰ ਮਨਾ ਲਈਏ, ਉਹਨਾਂ ਨੂੰ ਗਲੇ ਲਾ ਲਈਏ, ਸਾਰੀਆਂ ਰੰਜਿਸ਼ਾਂ ਖਤਮ ਕਰਕੇ, ਨਾਰਾਜ਼ਗੀਆਂ ਖਤਮ ਕਰਕੇ ਤੇ ਉਹਨਾਂ ਨੂੰ ਸੀਨੇ ਲਾ ਲਈਏ। ਲੇਕਿਨ ਦਰਮਿਆਨ ਵਿੱਚ ਅਨਾ ਆ ਜਾਂਦੀ, ਮੈਂ ਆ ਜਾਂਦੀ ਕਿ ਅੱਛਾ ਮੈਂ ਇਹਨੂੰ ਮਨਾਵਾਂ, ਇਹ ਮੈਨੂੰ ਮਨਾ ਲਏ ਹਾਂ, ਉਹਨੂੰ ਰਾਹ ਨਹੀਂ ਆਉਂਦਾ, ਉਹ ਮੈਨੂੰ ਆ ਕੇ ਰਾਜ਼ੀ ਕਰੇ ਹਾਂ, ਮੈਂ ਉਹਨੂੰ ਕਿਉਂ ਰਾਜ਼ੀ ਕਰਾਂ? ਆਉਂਦਾ ਖਿਆਲ ਕਿ ਨਹੀਂ ਆਉਂਦਾ? ਜੇ ਕਰੇ ਤੇ ਉਹ ਵੀ ਆਪਣੇ ਥਾਂ ਇਹ ਸੋਚ ਕੇ ਬੈਠਾ ਹੋਵੇ ਕਿ ਮੈਂ ਇਹਨੂੰ ਕਿਉਂ ਮਨਾਵਾਂ। ਉਹ ਮੈਨੂੰ ਆਏ, ਉਹ ਤੁਹਾਡੇ ਨੂੰ ਸੋਚਦਾ ਕਿ ਉਹ ਮੈਨੂੰ ਆਏ ਹਾਂ ਮਨਾਉਣ, ਮੈਂ ਉਹਨੂੰ ਕਿਉਂ ਮਨਾਉਣਾ ਵਾ। ਯਾਨੀ ਕਿ ਉਹ ਆਂਦਾ ਵੀ ਪਹਿਲਾਂ ਉਹ ਆਏ, ਅਸੀਂ ਸੋਚਦੇ ਹਾਂ ਕਿ ਪਹਿਲਾਂ ਉਹ ਆਏ। ਬਿਲਕੁਲ। ਤੇ ਉਹ ਪਹਿਲਾਂ ਦੇ ਚੱਕਰ ਦੇ ਵਿੱਚ ਦੋਵੇਂ ਦੂਰ ਰਹਿੰਦੇ ਨੇ ਤੇ ਪਹਿਲਾਂ ਇਜ਼ਰਾਈਲ ਫੇਰਾ ਮਾਰ ਜਾਂਦਾ, ਇਜ਼ਰਾਈਲ ਫੇਰਾ ਮਾਰ ਲੈਂਦਾ। ਇੰਜੀ ਗੱਲ। ਸੋ ਕਦੀ ਜਦੋਂ ਦਿਲ ਕਰਦਾ ਕਿ ਅਸੀਂ ਅਗਲੇ ਨੂੰ ਮਨਾ ਲਈਏ, ਅਸੀਂ ਇਹਨੂੰ ਰਾਜ਼ੀ ਕਰ ਲਈਏ ਤੇ ਦਰਮਿਆਨ ਦੇ ਵਿੱਚ ਅਨਾ ਆ ਜਾਂਦੀ। ਲੇਕਿਨ ਅੰਦਰ ਆਂਦਾ ਕਿ ਇਹਨੂੰ ਰਾਜ਼ੀ ਕਰ ਲਈਏ। ਉੱਥੇ ਇੱਕ ਸ਼ੇਰ ਹੈ ਕਿ ਅਨਾ ਕਾ ਮਸਲਾ ਦਰਪੇਸ਼ ਹੈ ਵਰਨਾ हमें उनकी उन्हें हमारी कमी महसूस होती है। क्या बात है जी, क्या बात है, जिंदाबाद। हमें उनकी उन्हें हमारी कमी महसूस होती है। जे विच अना ना हुंदी ते असीं दोवां ने एक दूजे दे नेड़े नेड़े आउणा है। सो मैं मारनी पैंदी है। ਜਦੋਂ मैं मार लईए अपनी ते बंदा हीरा बन जाता। ਇੱਥੇ ਉਹ ਇੱਕ ਸ਼ੇਰ याद आ गया कि काफ़ी अरसा बीत गया है, जाने अब वो कैसा होगा। काफ़ी अरसा बीत गया है, जाने अब वो कैसा होगा। वक्त की सारी कड़वी बातें चुपके सहता होगा। क्या बात है जी, क्या बात। अब भी बरसती बारिश में वो बिन छतड़ी के चलता होगा। हाय 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 हाय, क्या बात है। मुझसे बिछड़े अरसा गुजरा, अब वो किससे लड़ता होगा। हाय 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 हाय, क्या बात है। अच्छा था जो साथ ही रहते, बाद में उसने सोचा होगा। अपने मन की सारी बातें अब वो किससे करता होगा। मुझसे बिछड़े अरसा बीता, अब वो किससे लड़ता होगा। काफ़ी अरसा बीत गया है, जाने अब वो कैसा होगा। काफ़ी अरसा बीत गया है, जाने अब वो कैसा होगा। ਤਾੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ, ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ। ਰਿਸ਼ਤੇ ਨਿਭਦੇ ਨੇ ਦੋਵਾਂ ਪਾਸਿਆਂ ਤੋਂ। ਇੱਕ ਬਾਰ-ਬਾਰ ਲਿਫਦਾ ਜਾਏ ਰਿਸ਼ਤੇ ਨਿਭਾਉਣ ਦੀ ਕੋਸ਼ਿਸ਼ ਕਰੇ। ਜੇ ਦੂਜਾ ਹੀ ਆਕੜਿਆ ਰਵੇ, ਉਹ ਮੇਰੇ ਮੂੰਹ ਭੈੜਾ ਲਫ਼ਜ਼ ਆਇਆ ਦੂਜਾ ਆਕੜਿਆ ਰਹੇ ਕਿ ਮੈਂ ਨਹੀਂ ਲਿਖਣਾ, ਤੂੰ ਇੱਕ ਕਿੰਨਾ ਕੁ ਚਿਰ ਵੀ ਫਿਰ ਪਿੱਛੇ ਜਾਏਗਾ, ਆਖਰ ਥੱਕ ਜਾਏਗਾ। ਆਹੋ, ਇਹ ਵੀ ਸੋਚੇਗਾ ਨਾ ਕਿ ਮੈਂ ਏਡਾ ਹੀ ਗਿਰ ਗਿਆ ਵਾਂ ਕਿ ਮੈਂ ਹੀ ਡਿੱਗਣਾ ਹੈ ਨਾ। ਇੱਕ ਵੇਖੋ, ਇੱਕ ਕਿਵੇਂ ਆਂਦੇ ਨੇ ਲਿਮਟ ਹੁੰਦੀ ਹੈ। ਬੰਦਾ ਜਿਹੜਾ ਨਾ ਥੱਕ ਵੀ ਜਾਂਦਾ ਕਿ ਯਾਰ ਮੈਂ ਇਹਦੇ ਪਿੱਛੇ ਪੈ ਕੇ ਤੇ ਤਰਲੇ ਕਰਕੇ ਮਿੰਨਤਾਂ ਕਰਕੇ ਥੱਕ ਗਿਆ, ਬਲਕਿ ਆਪਣਾ ਆਪ ਮਾਰ ਲਿਆ। ਯਾਰ ਇਹਨੂੰ ਜ਼ਰਾ ਅਹਿਸਾਸ ਨਹੀਂ ਆ। ਸੋ ਇਸ ਵਾਸਤੇ ਜਿਹੜੇ ਤੁਹਾਡੀ ਕਦਰ ਕਰਦੇ ਨੇ, ਬੇਲੋਸ ਜਿਹੜੇ ਤੁਹਾਡੇ ਨਾਲ ਮੁਹੱਬਤ ਕਰਦੇ ਨੇ, ਉਹਨਾਂ ਦਾ ਇਹਤਰਾਮ ਕਰੋ। ਜਿਨ੍ਹਾਂ ਨੇ ਇਸਤੇਮਾਲ ਕਰਨਾ ਨਾ, ਉਹਨਾਂ ਤੇ ਤੁਹਾਨੂੰ ਆਪ ਹੀ ਲੱਭ ਲੈਣਾ। ਕਦਰ ਕਰੋ ਉਹਨਾਂ ਬੰਦਿਆਂ ਦੀ ਜਿਹੜੇ ਤੁਹਾਨੂੰ ਮਤਲਬ ਰਿਸਪੈਕਟ ਦਿੰਦੇ ਨੇ, ਇਹਤਰਾਮ ਦਿੰਦੇ ਨੇ। ਪੰਜਾਬੀ ਦਾ ਇੱਕ ਸ਼ੇਰ ਹੈ ਇਸੇ ਮੌਜੂ ਦੇ ਉੱਤੇ ਕਿ ਹਯਾਤੀ ਆਪਣੀ ਨੂੰ ਗਹਿਣੇ ਰੱਖ ਕੇ ਗਰੀਬ ਖਾਨਾ ਸਜਾ ਨਾ ਲਈਏ।
ਆ ਰੁੱਸਿਆਂ ਸੱਜਣਾ ਨੂੰ ਦਿਲ ਏ ਘੁੰਮਣ ਤੋੜ ਜਾ ਕੇ ਮਨਾ ਨਾ ਲਈਏ। ਹਾਏ ਹਾਏ ਤੇ ਮੈਂ ਵੀ ਮਿੰਨਤ ਤੇ ਜ਼ੋਰ ਦਾਂਗਾ, ਤੂੰ ਵੀ ਨੀਅਤ ਨੂੰ ਸਾਫ਼ ਰੱਖੀ। ਆ ਕੁੱਲੀ ਹਸਰਤ ਦੀ ਸੜਦੀ ਪਈ ਏ, ਦੋਵੇਂ ਰਲ ਕੇ ਬਚਾ ਨਾ ਲਈਏ। ਹਯਾਤੀ ਆਪਣੀ ਨੂੰ ਗਹਿਣੇ ਰੱਖ ਕੇ ਗਰੀਬ ਖਾਨਾ ਸਜਾ ਨਾ ਲਈਏ। ਵਾਹ ਰੁੱਸਿਆਂ ਸੱਜਣਾ ਨੂੰ ਦਿਲ ਏ ਘੁੰਮਣ ਤੋੜ ਜਾ ਕੇ ਮਨਾ ਨਾ ਜਾ ਕੇ ਲਈਏ। ਮਨਾ। ਉਹਨੇ ਆਖਿਆ ਮੁੱਕ ਜਾਣਾ ਮੇਲਾ ਜ਼ਿੰਦਗੀ ਦਾ, ਇਹ ਕਦ ਤੱਕ ਲੱਗਿਆ ਰਹਿਣਾ। ਫਜਰ ਤੋਂ ਚੜਿਆ ਸੂਰਜ ਵੀ ਸ਼ਾਮ ਨੂੰ ਆਖਰ ਲੈਣਾ। ਤੇ ਪਹਿਲੇ ਪੈਰ ਤੋਂ ਸਿਰਫ ਦੁਪਹਿਰਾਂ ਤੱਕ ਇਹ ਸੱਜਣਾ ਦਾ ਉੱਠਣਾ ਬਹਿਣਾ। ਅਗਲੇ ਦਿਨ ਤਾਂ ਬੇਲੀਆਂ ਨੂੰ ਅਸਾਂ ਯਾਦ ਵੀ ਕੋਈ ਨਹੀਂ ਰਹਿਣਾ। ਇੰਨਾ ਕੁ ਸਾਰਾ ਹੀ ਮੇਲਾ ਹੈ। ਜਿੱਦਣ ਸਾਹ ਦਮ ਮੁਸਾਫਰ ਹੋ ਗਏ ਨਾ, ਝੱਟ ਦਾ ਝੱਟ ਹੀ ਜੀਆਂ ਦਾ ਆਉਣ ਬਹਿਣ ਖਲੋਣ ਹੋਣਾ। ਭਾਇਆ ਮੇਲਾ ਛੋੜ ਆ ਬਸ ਇੰਨਾ ਕੁ ਕੰਮ ਹੁੰਦਾ। ਬਾਅਦ ਦੇ ਵਿੱਚ ਜੂੰ ਹੀ ਕਹਾਣੀ ਮੁੱਕਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਤੁਹਾਨੂੰ ਪਤਾ ਲੱਗਦਾ ਵੈਸ ਫੌਤ ਹੋ ਗਿਆ, ਤੁਹਾਨੂੰ ਜਿੰਨੇ ਵੀ ਦੱਸਣਾ ਨਾ, ਤੁਸੀਂ ਪਹਿਲਾਂ ਪੁੱਛਣਾ ਜਨਾਜ਼ੇ ਦਾ ਟਾਈਮ ਕੀ। ਹਕੀਕਤ ਇਹਦੇ 'ਚ ਡਰਨਾ ਕਦ ਗੱਲ ਹੈ, ਇੰਜੀ ਗੱਲ ਹੈ। ਸਭ ਕਿ ਜਨਾਜ਼ੇ ਦਾ ਕੀ ਟਾਈਮ ਹੋਣਾ ਜੀ, ਇਹ ਟਾਈਮ ਜੀ ਬਿਲਕੁਲ ਅੱਧਾ ਘੰਟਾ 15 ਮਿੰਟ ਪਹਿਲਾਂ ਉੱਥੇ ਹੀ ਅੱਪੜਨਾ, ਸਿੱਧੇ ਕਬਰਸਤਾਨ। ਉੱਥੋਂ ਸਿੱਧੇ ਹੀ ਅੱਲਾ ਵਾਲੇ ਜੀ। ਮੀਆਂ ਸਾਹਿਬ ਫਰਮਾਉਂਦੇ ਨੇ ਲੱਪੀ ਬੁੱਕੀ ਮਿੱਟੀ ਪਾਉਂਦੇ, ਹਾਏ ਹਾਏ ਕਰਦੇ ਢੇਰ ਉਚੇਰਾ, ਪੜ ਦਰੂਦ ਕਰਾਂ ਨੂੰ ਜਾਂਦੇ ਪਰਤ ਨਹੀਂ ਪਾਉਂਦੇ ਫੇਰ। ਇੰਨਾ ਕੁ ਸਾਰਾ ਹੀ ਮੇਲਾ ਹੈ। ਸਾਡੇ ਤੋਂ ਪਹਿਲਾਂ ਇੱਥੋਂ ਕਈ ਹੋ ਗੁਜ਼ਰੇ ਨੇ, ਅਸੀਂ ਮੁਸਾਫਰ ਆਪਣਾ ਵਕਤ ਗੁਜ਼ਾਰ ਰਹੇ ਹਾਂ, ਸਾਡੇ ਤੋਂ ਬਾਅਦ ਕਈਆਂ ਨੇ ਆਉਣਾ। ਚਲੋ ਚਲੀ ਹਰਦਮ ਇੱਥੋਂ ਹੋ ਰਹੀ ਹੈ। ਕਈਆਂ ਮਾਵਾਂ ਦੇ ਇੱਥੋਂ ਫਰਜ਼ੰਦ ਟੁਰ ਗਏ, ਕਈ ਪਾ ਨੀਵੀਂ ਇੱਥੋਂ ਕੂਚ ਕਰ ਗਏ, ਕਈ ਕਰਕੇ ਸਿਰ ਬੁਲੰਦ ਟੁਰ ਗਏ। ਕੁਝ ਰਾਹ ਬਣਾਉਂਦੇ ਹੀ ਟੁਰ ਗਏ ਨੇ, ਕੁਝ ਕਰ ਕਰਕੇ ਰਾਹ ਬੰਦ ਟੁਰ ਗਏ। ਕਸੂਰਵੰਦਾ ਤੂੰ ਵੀ ਇੱਥੇ ਨਹੀਂ ਰਹਿਣਾ, ਵਾਰਿਸ ਸ਼ਾਹ ਟੁਰ ਗਏ, ਬਿੰਦੀ ਚੰਦ ਟੁਰ ਗਏ। ਹਾਂ ਚਲੋ ਚਲੀ। ਲਓ ਜੀ, ਅੱਲਾ ਸੋਹਣੇ ਦੇ ਵਾਲੇ। ਸਲਾਮ ਅਲੈਕੁਮ। ਬਾਬਿਆਂ ਨੇ ਆਖਿਆ ਬਈ ਮੈਂ ਬੇਇਲਮ ਹਾਂ ਤੇ ਤੁਸੀਂ ਹੋ ਇਲਮ ਵਾਲੇ। ਆਹਾ ਮੈਂ ਗੱਲ ਕਰਨੀ ਤੁਸੀਂ ਹੱਸਣਾ ਹੈ। ਅੱਛਾ ਅੱਖਾਂ ਵਾਲੇ ਹੀ ਕਿਸੇ ਨੂੰ ਰਾਹ ਪਾਉਂਦੇ ਨਾ, ਭਲਾ ਨਿਆਰਾ ਕਿਸੇ ਨੂੰ ਕੀ ਦੱਸਣਾ ਹੈ। ਜੀਓ ਜੀਓ। ਔ ਕਰਾਏ ਖਾਰੀ ਆਪਣੀ ਦਾ, ਹਾਂ ਜੋ ਕੁਝ ਕੋਲ ਮੇਰੇ ਅੱਗੇ ਰੱਖਣਾ ਹੈ। ਜੇ ਕੋਈ ਮਾਰੇ ਡਗਾ ਤੇ ਤਾਂ ਬੋਲਣਾ ਵਾ, ਕਸੂਰਮੰਦ ਤੇ ਢੋਲ ਹੀ ਸਕਣਾ ਹੈ। ਬੱਲੇ 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 ਬੱਲੇ, ਵਾਹ 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 ਵਾਹ, ਕੀ ਬਾਤ। ਬਾਬੇ ਰਿਆਂਦ ਨੇ ਰਹੀ ਹੈ ਕਮਜ਼ੋਰੀ ਇਲਮ ਦੀ, ਆਏ ਹਾਏ ਹਾਏ। ਨਹੀਂ ਸੁਖਣ ਕਰਨ ਦਾ ਚੱਜ। ਜੇ ਮੈਂ ਪੜ੍ਹਨਾ ਲਿਖਣਾ ਜਾਣਦਾ ਤੇ ਮੁਲਕੀ ਪਾਉਂਦਾ ਗੱਜ। ਤੇ ਹੁਣ ਕੀ ਏ, ਜ਼ਿੰਦਾਬਾਦ। ਯੁਵਕੇ ਪੀ ਲੈਂਦੀ ਆ ਉਖਲੀ ਤੇ ਧੱਕੇ ਪਿਆ ਖਾਂਦਾ ਛੱਜ। ਆਏ ਹਾਏ। ਉਹ ਕਸੂਰਮੰਦਾ ਤੇਰੇ ਤੋਂ ਤੇ ਉਹੀ ਚੰਗਾ ਜਿਹੜਾ ਦਾਣੇ ਪਿਆ ਖਾਂਦਾ ਰੱਜ। ਜਾਣਾ ਪਿਆ ਖਾਂਦਾ ਰਾਜੀ। ਐਵੇਂ ਬੋਲ, ਅਵਲੜੇ ਨਾ ਬੋਲਿਆ ਕਰ। ਜੀ ਜੀ। ਸਦਾ ਖਸਮ ਨਾਰਾਜ਼ ਨਹੀਂ ਬੜ ਬੋਲੀਆਂ ਦੇ। ਕਾਂ ਕੰਨ ਖਾਵੇ ਤੇ ਕੋਇਲ ਠੰਡ ਪਾਵੇ, ਬੜੇ ਫਰਕ ਨੇ ਸੱਜਣਾ ਬੋਲੀਆਂ ਦੇ। ਇੰਜੀ ਗੱਲ ਹੈ। ਤੇ ਜਿਹੜੀਆਂ ਟੁਰਨ ਨਾ ਖਸਮ ਦੀ ਰਜ਼ਾ ਅੰਦਰ, ਵੇਲੇ ਸੌਰ ਜਾਂਦੇ ਨੇ ਉਹਨਾਂ ਗੋਲੀਆਂ ਦੇ। ਆਪ ਮੁਹਾਰੀਆਂ ਸਦਾ ਪਈਆਂ ਖਾਨ ਠੇਡੇ ਤੇ ਸ਼ਰਮਾਂ ਵਾਲੀਆਂ ਨੂੰ ਝੂਟੇ ਢੋਲੀਆਂ ਦੇ। ਕੀ ਬਾਤ ਹੈ, ਇੰਜੀ ਗੱਲ ਹੈ।